कि कुल दुनिया के ਜਿਹੜੇ ਨੀਤੀ ਘਾੜੇ ਨੇ ਪਾਲਿਸੀ ਮੇਕਰਸ ਨੇ ਸਭ ਤੋਂ ਜ਼ਿਆਦਾ ਧਿਆਨ ਉਹਨਾਂ ਦਾ ਕਿੱਥੇ ਹੈ ਤੇ ਉਹਨਾਂ ਮਿਡਲ ਈਸਟ ਹੈ ਨਾ ਫਿਲੀਪੀਨਸ ਹੈ ਲੇਕਿਨ ਸਭ ਤੋਂ ਜ਼ਿਆਦਾ ਇਸ ਵੇਲੇ ਨਜ਼ਰਾਂ ਤਬਸਰੇ ਕਮੈਂਟਰੀਜ਼ ਔਰ ਜਿਹਦੇ ਲਈ ਲਫ਼ਜ਼ ਅਨਸਰਟਨਟੀ ਲੂਮਸ ਹੈਂਗਸ ਇਹ ਸਾਰੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਹੈ ਅਫਗਾਨਿਸਤਾਨ ਫੈਬਰੂਰੀ 2020 ਦੀ ਡੀਲ ਹੈ ਇਹਦਾ ਇੱਕ ਹਿੱਸਾ ਹੈ ਡਾਇਲੌਗ ਇੰਟਰਾ ਅਫਗਾਨ ਡਾਇਲੌਗ ਉਹਦਾ ਜ਼ਾਹਰ ਹੈ ਕਿ ਤਾਲਿਬਾਨ ਡੋਮੀਨੇਟ ਪਾਰਟੀ ਹੈ ਲੇਕਿਨ ਇਹ ਉਹਨਾਂ ਦੇ ਉੱਤੇ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਵੀ ਤੁਸੀਂ ਜਿਹੜਾ ਬਾਕੀਆਂ ਨੂੰ ਜਿਹੜੀ ਐਗਜ਼ਿਸਟਿੰਗ ਹਕੂਮਤ ਹੈ ਉਹਨਾਂ ਦੇ ਨਾਲ ਵੀ ਔਰ ਨੈਗੋਸ਼ੀਏਸ਼ਨ ਵੀ ਹੋਈ ਔਰ ਜਿਵੇਂ ਅਸੀਂ ਦੇਖਿਆ ਕਿ ਕਿਉਂਕਿ ਇਹ ਮਹਿਜ਼ ਇੱਕ ਇੰਟਰਾ ਅਫਗਾਨ ਇਸ਼ੂ ਵੀ ਨਹੀਂ ਹੈ ਜਾਂ ਪਾਕਿਸਤਾਨ ਦਾ ਉਹਦੇ ਨਾਲ ਬਾਰਡਰ ਲੱਗਦਾ ਉਹਦਾ ਇਸ਼ੂ ਵੀ ਨਹੀਂ ਹੈ ਤਾਜ਼ਿਕਸਤਾਨ ਜਾਂ ਉਜ਼ਬੇਕਿਸਤਾਨ ਦੇ ਨਾਲ ਲੱਗਦਾ ਹੈ ਜਾਂ ਉਹਨਾਂ ਦਾ ਇਸ਼ੂ ਵੀ ਨਹੀਂ ਹੈ ਇਹ ਗਲੋਬਲ ਇਸ਼ੂ ਇਸ ਲਈ ਵੀ ਹੈ ਕਿਉਂਕਿ ਇੱਕ ਪਾਸੇ ਚਾਈਨਾ ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਜਿਹਦੇ ਰਾਹੀਂ ਬਾਰਡਰ ਲੱਗਦਾ ਅਫਗਾਨਿਸਤਾਨ ਦਾ ਸਿੰਗਕਿਆਂਗ ਨੂੰ ਲੈ ਕੇ ਇਸ ਵੇਲੇ ਕਿਸ ਕਿਸਮ ਦਾ ਮਾਹੌਲ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇੱਕ ਆਰਗੇਨਾਈਜੇਸ਼ਨ ਜਿਹਦੇ ਉੱਤੇ ਇਹਨਾਂ ਨੇ ਈਸਟ ਤੁਰਕਮਾਨਿਸਤਾਨ ਜਾਂ ਇਸ ਕਿਸਮ ਦੇ ਨਾਂ ਦੇ ਥੱਲੇ ਉਹਨਾਂ ਨੇ ਰੱਖਿਆ ਹੋਇਆ ਉਹਦੇ 'ਤੇ ਪਾਬੰਦੀ ਲਾਈ ਹੋਈ ਸੀ ਇਹਨਾਂ ਨੇ ਲੇਕਿਨ ਅਮਰੀਕਾ ਨੇ ਪਾਬੰਦੀ ਚੁੱਕ ਦਿੱਤੀ ਇੱਕਦਮ ਉਹਨੂੰ ਵੀ ਪਾਬੰਦੀ ਖਤਮ ਕਰਨੀ ਔਰ ਉਹਨਾਂ ਦੀ ਐਕਟੀਵਿਟੀ ਔਰ ਉਹਨਾਂ ਦੇ ਉੱਤੇ ਜਿਹੜਾ ਕਰਨਾ ਸੋ ਚੀਨ ਵੀ ਫਿਕਰਮੰਦ ਹੈ ਕਿ ਵੀ ਇਹ ਅਫਗਾਨਿਸਤਾਨ ਦਾ ਕੀ ਬਣੇਗਾ ਰਸ਼ੀਆ ਜਿਸ ਦਾ ਜ਼ਾਹਰ ਹੈ ਕਿ ਉਸ ਦੇ ਆਪਣੇ ਬੇਸ ਵੀ ਨੇ ਉਹਨੇ ਬਣਾਏ ਹੋਏ ਉਜ਼ਬੇਕਿਸਤਾਨ ਹੋਏ ਤਾਜ਼ਿਕਸਤਾਨ ਹੋਏ ਸੈਂਟਰਲ ਏਸ਼ੀਅਨ ਰਿਪਬਲਿਕਸ ਜਿਹੜੇ ਨੇ 1999 ਤੱਕ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਮਰੀਕਾ ਕਿਉਂਕਿ ਜੇ ਚੀਨ ਨੂੰ ਚੈਲੰਜ ਕਰਨਾ ਆਉਣ ਵਾਲੇ ਪੀਰੀਅਡ ਦੇ ਵਿੱਚ ਤੇ ਜ਼ਾਹਰ ਹੈ ਕਿ ਬੇਸ਼ੱਕ ਪਾਕਿਸਤਾਨ ਨੇ ਵੀ ਬੇਸ ਨਹੀਂ ਦਿੱਤੇ ਜਾਂ ਅਫਗਾਨਿਸਤਾਨ 'ਚ ਜੇ ਉਸ ਕਿਸਮ ਦੇ ਲੋਕ ਆਉਂਦੇ ਨੇ ਜਿਹੜੇ ਅਮਰੀਕਨ ਇੰਟਰਸਟ ਦੇ ਖਿਲਾਫ ਜਾਂਦੇ ਨੇ ਇਹਨਾਂ ਦੇ ਰਸ਼ੀਆ ਜਿਵੇਂ ਅਸੀਂ ਕਿਹਾ ਸੋ ਇਹ ਇਕੱਲਾ ਇੱਕ ਨਹੀਂ ਔਰ ਭਾਰਤ ਜਿਹੜਾ ਹੁਣ ਜਿਹਨੇ ਉਹ ਲਾਹੌਰ ਦੇ ਵਿੱਚ ਵੀ ਉਹ ਜਿਹੜਾ 23 ਜੂਨ ਨੂੰ ਬੰਬ ਧਮਾਕਾ ਕਰਾਇਆ ਹਾਫਿਜ਼ ਸੀਦ ਦੇ ਘਰ ਦੇ ਬਾਹਰ ਔਰ ਦੂਜਾ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਪਾਕਿਸਤਾਨ ਸਟਰੋਂਗ ਵੀ ਨਾ ਹੋਏ ਔਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਹੈ ਕਿ ਭਾਈ ਇਹ ਅਲਟੀਮੇਟਲੀ ਕਿਸ ਪਾਸੇ ਨੂੰ ਜਾਣਗੇ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲਣ ਦੇ ਨਾਲ ਤਾਲਿਬਾਨ ਵੱਡੀਆਂ ਜਿੱਤਾਂ ਹਾਸਲ ਕਰ ਰਹੇ ਹਨ ਅਤੇ ਉਹਨਾਂ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ ਤੇ ਕਬਜ਼ਾ ਕਰ ਲਿਆ ਹੈ ਸੋ ਇਸ ਵੇਲੇ ਅਫਗਾਨਿਸਤਾਨ ਵਿੱਚ ਇੱਕ ਗੈਰ ਯਕੀਨੀ ਅਤੇ ਡਰ ਵਾਲਾ ਮਾਹੌਲ ਹੈ ਅਤੇ ਸਿਵਲ ਵਾਰ ਦੇ ਚਾਂਸਸ ਵੱਧਦੇ ਜਾ ਰਹੇ ਹਨ ਸੋ ਇਸ ਬਾਰੇ ਆਪਾਂ ਵਿਚਾਰਾਂ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਦੇਖੋ ਬੇਸ਼ੱਕ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਹੈ ਫਿਲੀਪੀਨਸ ਦੇ ਹਵਾਲੇ ਨਾਲ ਵੀ ਖਬਰਾਂ ਨੇ ਅਫਰੀਕਾ 'ਚ ਕੀ ਚੱਲ ਰਿਹਾ ਹੈ ਉਸ ਨਾਲ ਸੰਬੰਧਿਤ ਵੀ ਖਬਰਾਂ ਨੇ ਲੇਕਿਨ ਜੇ ਇਸ ਵੇਲੇ ਦੇਖਣਾ ਹੋਏ ਕਿ ਕੁੱਲ ਦੁਨੀਆ ਦੇ ਜਿਹੜੇ ਨੀਤੀ ਘਾੜੇ ਨੇ ਪਾਲਿਸੀ ਮੇਕਰਸ ਨੇ ਸਭ ਤੋਂ ਜ਼ਿਆਦਾ ਧਿਆਨ ਉਹਨਾਂ ਦਾ ਕਿੱਥੇ ਹੈ ਤੇ ਉਹਨਾਂ ਮਿਡਲ ਈਸਟ ਹੈ ਨਾ ਫਿਲੀਪੀਨਸ ਹੈ ਚਾਈਨਾ 'ਚ ਵੀ ਗੱਲਬਾਤ ਤਾਂ ਹੈ ਕਿਉਂਕਿ ਲੌਂਗ ਟਰਮ ਚਾਈਨਾ ਦੇ ਨਾਲ ਟਕਰਾਅ ਮਿਲਟਰੀ ਔਰ ਇਕਨੋਮਿਕਲ ਹੈ ਲੇਕਿਨ ਸਭ ਤੋਂ ਜ਼ਿਆਦਾ ਇਸ ਵੇਲੇ ਨਜ਼ਰਾਂ ਤਬਸਰੇ ਕਮੈਂਟਰੀਜ਼ ਔਰ ਜਿਹਦੇ ਲਈ ਲਫ਼ਜ਼ ਅਨਸਰਟਨਟੀ ਲੂਮਸ ਹੈਂਗਸ ਇਹ ਸਾਰੇ ਲਫ਼ਜ਼ ਵਰਤੇ ਜਾ ਰਹੇ ਨੇ ਉਹ ਹੈ ਅਫਗਾਨਿਸਤਾਨ ਕਿਉਂਕਿ ਆਲਮੋਸਟ 20 ਸਾਲ ਦੀ ਜੰਗ ਤੋਂ ਬਾਅਦ ਫਰਵਰੀ 2020 ਦਾ ਜਿਹੜਾ ਐਗਰੀਮੈਂਟ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਹੋਇਆ ਉਸ ਦੇ ਥੱਲੇ ਅਮਰੀਕਨ ਨੈਟੋ ਫੋਰਸਿਸ ਨੇ ਵਿਦਡਰਾ ਕਰਨਾ ਸੀ ਹਾਲਾਂ ਉਹਨਾਂ ਨੇ 9/11 ਤੱਕ ਵਧਾ ਲਿਆ ਲੇਕਿਨ ਅਸੀਂ ਇਹ ਦੇਖਦੇ ਹਾਂ ਕਿ 4 ਜੁਲਾਈ ਤੋਂ ਪਹਿਲਾਂ ਹੀ ਜਿਹੜਾ ਬਡਗਾਮ ਜਿਹੜਾ ਵੱਡਾ 에ਅਰਪੋਰਟ ਜਿਹਦੇ ਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਪਹਿਲਾਂ ਸੋਵੀਅਤ ਯੂਨੀਅਨ ਨੇ ਵੀ ਕੀਤੀ ਸੀ ਅਮਰੀਕਾ ਨੇ ਵੀ ਕੀਤੀ ਸੀ ਔਰ ਜਿਹੜਾ ਉਹ ਕੀ ਹੈ ਬਹੁਤ ਸਾਰੀਆਂ ਦੇ ਲਈ ਅਲਟੀਮੇਟਲੀ ਕਾਬਲ ਜਿਹੜਾ ਉਹ ਤਾਂ ਉਹ ਬਡਗਾਮ ਦੇ ਉੱਤੇ ਹੀ ਖੜਾ ਹੈ ਲੇਕਿਨ ਇਸ ਸਾਰੇ ਦੌਰ ਦੇ ਚੱਲਦਿਆਂ ਹਾਲਾਂ ਤਾਲਿਬਾਨ ਨੇ ਆਪਣਾ ਜਿਹੜਾ ਉਸ ਐਗਰੀਮੈਂਟ ਦਾ ਹਿੱਸਾ ਸੀ ਕਿ ਵੀ ਅਮਰੀਕਾ ਨਾਲ ਐਗਰੀਮੈਂਟ ਹੋਇਆ ਉਹਨਾਂ ਨੇ ਕਿਸੇ ਅਮਰੀਕਨ ਸੋਲਜਰ ਨੂੰ ਜਾਂ ਅਮਰੀਕਨ ਪੋਸਟ ਨੂੰ ਜਿਹੜਾ ਟਾਰਗੇਟ ਨਹੀਂ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤੇਜ਼ੀ ਨਾਲ ਤਾਲਿਬਾਨ ਸਾਰੇ ਪਾਸਿਓਂ ਅੱਗੇ ਵਧ ਰਹੇ ਨੇ ਇਸ ਵੇਲੇ ਹਾਲਾਂ ਪਹਿਲਾਂ ਤਾਂ ਅੰਦਾਜ਼ਾ ਨਹੀਂ ਸੀ ਕਿ ਜੀ 60 ਜਾਂ 65% ਟੈਰੀਟਰੀ ਉਹਨਾਂ ਦੇ ਕੋਲ ਹੈ ਹੁਣ ਹਾਲਾਂ ਸਾਊਥ
ਅਫਗਾਨਿਸਤਾਨ ਦੇ ਵਿੱਚ ਕੰਧਾਰ ਵੱਲ ਤਾਂ ਉਹਨਾਂ ਦਾ ਪਹਿਲਾਂ ਵੀ ਜ਼ੋਰ ਰਿਹਾ ਕਿਉਂਕਿ ਪਸ਼ਤੂਨ ਮੈਜੋਰਟੀ ਏਰੀਆ ਨੇ, ਲੇਕਿਨ ਨਾਰਦਰਨ ਅਫਗਾਨਿਸਤਾਨ 'ਚ ਖਾਸ ਤੌਰ ਤੇ ਜਿਹੜਾ ਤਾਜ਼ਿਕਸਤਾਨ ਨਾਲ ਲੱਗਦਾ ਜਾਂ ਦੂਸਰਾ ਉਹਦੇ 'ਚ ਪਹਿਲਾਂ ਵੀ ਜਦੋਂ ਮੁਜਾਹਿਦੀਨ ਤੋਂ ਬਾਅਦ ਸੋਵੀਅਤ ਯੂਨੀਅਨ ਦੇ ਵਿਦਡਰਾਅਲ ਬਾਅਦ ਜਦੋਂ ਇੱਕ ਸਿਵਲ ਵਾਰ ਵਾਲੀ ਸਿਚੁਏਸ਼ਨ ਹੋਈ ਤੇ ਮਸੂਦ ਉੱਥੋਂ ਲੀਡ ਕਰਦਾ ਸੀ ਨਾਰਦਰਨ ਉਸ ਖਿੱਤੇ ਤੋਂ, ਔਰ ਇਹ ਸੀ ਕਿ ਵੀ ਉੱਥੇ ਜਿਹੜਾ ਅਫਗਾਨ ਫੋਰਸਿਸ ਔਰ 2-3 ਲੱਖ ਫੌਜ ਅਫਗਾਨਿਸਤਾਨ ਦੀ ਭਰਤੀ ਕੀਤੀ ਅਮਰੀਕਾ ਨੇ, ਬਿਲੀਅਨਸ ਆਫ ਡਾਲਰਸ ਦੀ ਟ੍ਰੇਨਿੰਗ, ਸੋਫਿਸਟੀਕੇਟ ਵੈਪਨ ਦਿੱਤੇ ਹੋਏ ਨੇ। ਤੇ ਇਹ ਸੀ ਕਿ ਵੀ ਉੱਥੋਂ ਜਿਹੜਾ ਤਾਲਿਬਾਨ ਦੀ ਪਹਿਲੀ ਗੱਲ ਤਾਂ ਇਹ ਹੋਪ ਸੀ ਕਿ ਅਸ਼ਰਫ ਗਨੀ, ਅਬਦੁੱਲਾ ਕਿਉਂਕਿ ਜਿਹੜੀ ਫੈਬਰੂਰੀ 2020 ਦੀ ਡੀਲ ਹੈ ਇਹਦਾ ਇੱਕ ਹਿੱਸਾ ਹੈ ਡਾਇਲੌਗ, ਇੰਟਰਾ ਅਫਗਾਨ ਡਾਇਲੌਗ, ਉਹਦਾ ਜ਼ਾਹਰ ਹੈ ਕਿ ਤਾਲਿਬਾਨ ਡੋਮੀਨੇਟ ਪਾਰਟੀ ਹੈ, ਲੇਕਿਨ ਇਹ ਉਹਨਾਂ ਦੇ ਉੱਤੇ ਜਿਹੜਾ ਵਾਜ਼ਿਆ ਕੀਤਾ ਗਿਆ ਸੀ ਕਿ ਵੀ ਤੁਸੀਂ ਜਿਹੜਾ ਬਾਕੀਆਂ ਨੂੰ ਜਿਹੜੀ ਐਗਜ਼ਿਸਟਿੰਗ ਹਕੂਮਤ ਹੈ ਉਹਨਾਂ ਦੇ ਨਾਲ ਵੀ ਔਰ ਨੈਗੋਸ਼ੀਏਸ਼ਨ ਵੀ ਹੋਈ, ਔਰ ਜਿਵੇਂ ਅਸੀਂ ਦੇਖਿਆ ਕਿ ਕਿਉਂਕਿ ਇਹ ਮਹਿਜ਼ ਇੱਕ ਇੰਟਰਾ ਅਫਗਾਨ ਇਸ਼ੂ ਵੀ ਨਹੀਂ ਹੈ ਜਾਂ ਪਾਕਿਸਤਾਨ ਦਾ ਉਹਦੇ ਨਾਲ ਬਾਰਡਰ ਲੱਗਦਾ ਉਹਦਾ ਇਸ਼ੂ ਵੀ ਨਹੀਂ ਹੈ, ਤਾਜ਼ਿਕਸਤਾਨ ਜਾਂ ਉਜ਼ਬੇਕਿਸਤਾਨ ਦੇ ਨਾਲ ਲੱਗਦਾ ਜਾਂ ਉਹਨਾਂ ਦਾ ਇਸ਼ੂ ਵੀ ਨਹੀਂ ਹੈ, ਇਹ ਗਲੋਬਲ ਇਸ਼ੂ ਇਸ ਲਈ ਵੀ ਹੈ ਕਿਉਂਕਿ ਇੱਕ ਪਾਸੇ ਚਾਈਨਾ, ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਜਿਹਦੇ ਰਾਹੀਂ ਬਾਰਡਰ ਲੱਗਦਾ ਅਫਗਾਨਿਸਤਾਨ ਦਾ, ਸਿੰਗਕਿਆਂਗ ਨੂੰ ਲੈ ਕੇ ਇਸ ਵੇਲੇ ਕਿਸ ਕਿਸਮ ਦਾ ਮਾਹੌਲ ਵਾਸ਼ਿੰਗਟਨ DC ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇੱਕ ਆਰਗੇਨਾਈਜੇਸ਼ਨ ਜਿਹਦੇ ਉੱਤੇ ਇਹਨਾਂ ਨੇ ਈਸਟ ਤੁਰਕਮਾਨਿਸਤਾਨ ਜਾਂ ਇਸ ਕਿਸਮ ਦੇ ਨਾਂ ਦੇ ਥੱਲੇ ਉਹਨਾਂ ਨੇ ਰੱਖਿਆ ਹੋਇਆ, ਉਹਦੇ ਤੇ ਪਾਬੰਦੀ ਲਾਈ ਹੋਈ ਸੀ ਇਹਨਾਂ ਨੇ, ਲੇਕਿਨ ਅਮਰੀਕਾ ਨੇ ਪਾਬੰਦੀ ਚੁੱਕ ਦਿੱਤੀ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਤਿੱਬਤ ਦੇ ਦਲਾਈ ਲਾਮੇ ਨੂੰ ਬਿਠਾ ਕੇ ਧਰਮਸ਼ਾਲਾ 'ਚ ਅਮਰੀਕਾ ਔਰ ਇੰਡੀਆ ਔਰ ਇਹ ਅਗੇਂਸਟ ਚਾਈਨਾ ਗੇਮ ਖੇਡਦੇ ਰਹੇ ਨੇ, ਤਿੱਬਤ ਦੀ ਫਰੀडम ਗਵਰਨਮੈਂਟ ਇਨ ਐਗਜ਼ਾਈਲ ਵੀ ਹੈ, ਉਹਨਾਂ ਦੀ ਪਾਰਲੀਮੈਂਟ ਵੀ ਬਣਾਈ ਹੋਈ ਹੈ, ਇਸੇ ਤਰ੍ਹਾਂ ਜਿਹੜਾ ਚੀਨ ਦਾ ਬੜਾ ਅਮੀਰ ਪ੍ਰੋਵਿੰਸ ਹੈ ਨੈਚੁਰਲ ਜਿਹੜੇ ਨੇ ਦੌਲਤ ਦੇ ਨਾਲ, ਔਰ ਜ਼ਾਹਿਰ ਹੈ ਉੱਥੇ ਪ੍ਰੋਬਲਮਸ ਵੀ ਨੇ, ਚੀਨ ਜ਼ਿਆਦਤੀਆਂ ਵੀ ਕਰ ਰਿਹਾ ਉੱਥੇ, ਬੇਸ਼ੱਕ ਜਿਹੜੇ ਉਹਨਾਂ ਦੇ ਅਲਾਈ ਮੁਸਲਮਾਨ ਮੁਲਕ ਨੇ ਉਹਨਾਂ ਦੀ ਕੋਈ ਪਾਬੰਦ ਜਿਹੜੀ ਹੋਏਗੀ ਮਜਬੂਰੀ ਕਿ ਉਹ ਨਾ ਕਹਿਣ, ਬਟ ਅਸੀਂ ਜਿਹਨਾਂ ਨੂੰ ਵੀਗਰ ਮੁਸਲਮਾਨ ਵੀ ਕਹਿੰਦੇ ਨੇ, ਉਜਗਰ ਵੀ ਕਿਹਾ ਜਾਂਦਾ ਹੈ, ਸਿੰਗਕਿਆਂਗ ਪ੍ਰੋਵਿੰਸ ਹੈ, ਔਰ ਉਹਨਾਂ ਦੀ ਆਰਗੇਨਾਈਜੇਸ਼ਨ ਨੂੰ ਜਿਨ੍ਹਾਂ ਨੇ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਵੀ ਬਣਾਈ, DC 'ਚ ਵੀ ਬੈਠ ਗਏ ਆ ਕੇ, ਅਜੇ ਬੇਸ਼ੱਕ ਆਫੀਸ਼ੀਅਲੀ ਰੈਕਗਨਾਈਜ਼ ਨਹੀਂ ਕੀਤਾ ਪਰ ਉਹਨਾਂ ਨੂੰ 2020 'ਚ ਪਾਬੰਦੀ ਚੁੱਕੀ ਟਰੰਪ ਪੀਰੀਅਡ। ਇਹਦਾ ਮਤਲਬ ਹੈ ਵੀ ਆਉਣ ਵਾਲੇ ਪੀਰੀਅਡ 'ਚ ਉਹਨਾਂ ਨੂੰ ਪ੍ਰਮੋਟ ਵੀ ਕਰਨਗੇ। ਆਲਰੇਡੀ ਉਹ ਆਰਗੇਨਾਈਜੇਸ਼ਨ ਉਹਨਾਂ ਦੇ 30-35 ਬੰਦੇ ਉਹਨਾਂ ਨੇ ਮਾਰੇ ਸੀ, ਟੈਰਰਿਸਟ ਆਰਗੇਨਾਈਜੇਸ਼ਨ ਸੀ, ਅਮਰੀਕਾ ਨੇ ਵੀ ਸਟੇਟ ਡਿਪਾਰਟਮੈਂਟ ਨੇ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਹੋਇਆ ਸੀ, UN ਦੀਆਂ ਲਿਸਟ ਦੇ ਵਿੱਚ ਸੀ। ਹੁਣ ਇਹ ਇੱਕਦਮ ਉਹਨੂੰ ਵੀ ਪਾਬੰਦੀ ਖਤਮ ਕਰਨੀ ਔਰ ਉਹਨਾਂ ਦੀ ਐਕਟੀਵਿਟੀ ਔਰ ਉਹਨਾਂ ਦੇ ਉੱਤੇ ਜਿਹੜਾ ਕਰਨਾ, ਸੋ ਚੀਨ ਵੀ ਫਿਕਰਮੰਦ ਹੈ ਕਿ ਵੀ ਇਹ ਅਫਗਾਨਿਸਤਾਨ ਦਾ ਕੀ ਬਣੇਗਾ। ਰਸ਼ੀਆ ਜਿਸ ਦਾ ਜ਼ਾਹਰ ਹੈ ਕਿ ਉਸ ਦੇ ਆਪਣੇ ਬੇਸ ਵੀ ਨੇ ਉਹਨੇ ਬਣਾਏ ਹੋਏ, ਉਜ਼ਬੇਕਿਸਤਾਨ ਹੋਏ, ਤਾਜ਼ਿਕਸਤਾਨ ਹੋਏ, ਸੈਂਟਰਲ ਏਸ਼ੀਅਨ ਰਿਪਬਲਿਕਸ ਜਿਹੜੇ ਨੇ 1999 ਤੱਕ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਅਮਰੀਕਾ ਕਿਉਂਕਿ ਜੇ ਚੀਨ ਨੂੰ ਚੈਲੰਜ ਕਰਨਾ ਆਉਣ ਵਾਲੇ ਪੀਰੀਅਡ ਦੇ ਵਿੱਚ ਤੇ ਜ਼ਾਹਰ ਹੈ ਕਿ ਬੇਸ਼ੱਕ ਪਾਕਿਸਤਾਨ ਨੇ ਵੀ ਬੇਸ ਨਹੀਂ ਦਿੱਤੇ ਜਾਂ ਅਫਗਾਨਿਸਤਾਨ 'ਚ ਜੇ ਉਸ ਕਿਸਮ ਦੇ ਲੋਕ ਆਉਂਦੇ ਨੇ ਜਿਹੜੇ ਅਮਰੀਕਨ ਇੰਟਰਸਟ ਦੇ ਖਿਲਾਫ ਜਾਂਦੇ ਨੇ, ਇਹਨਾਂ ਦੇ ਰਸ਼ੀਆ ਜਿਵੇਂ ਅਸੀਂ ਕਿਹਾ, ਸੋ ਇਹ ਇਕੱਲਾ ਇੱਕ ਨਹੀਂ। ਔਰ ਭਾਰਤ ਜਿਹੜਾ ਹੁਣ ਜਿਹਨੇ ਉਹ ਲਾਹੌਰ ਦੇ ਵਿੱਚ ਵੀ ਉਹ ਜਿਹੜਾ 23 ਜੂਨ ਨੂੰ ਬੰਬ ਧਮਾਕਾ ਕਰਾਇਆ ਹਾਫਿਜ਼ ਸੀਦ ਦੇ ਘਰ ਦੇ ਬਾਹਰ, ਔਰ ਦੂਜਾ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਪਾਕਿਸਤਾਨ ਸਟਰੋਂਗ ਵੀ ਨਾ ਹੋਏ, ਔਰ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਹੈ ਕਿ ਭਾਈ ਇਹ ਅਲਟੀਮੇਟਲੀ ਕਿਸ ਪਾਸੇ ਨੂੰ ਜਾਣਗੇ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਜਿਹੜੀਆਂ ਖਬਰਾਂ ਜਦੋਂ ਹਰ ਰੋਜ਼ ਆ ਰਹੀਆਂ ਨੇ, ਔਰ ਅੱਜ ਮੈਂ ਜਦੋਂ ਇਹ ਗੱਲ ਵੀ ਕਰ ਰਿਹਾ 3-4 ਖਬਰਾਂ ਮੇਰੇ ਸਾਹਮਣੇ ਨੇ। ਤਾਲਿਬਾਨ ਕੈਪਚਰ ਸੈਵਰਲ ਡਿਸਟ੍ਰਿਕਟਸ ਇਨ ਅਫਗਾਨਿਸਤਾਨ। The Taliban now control roughly a third of all 421 districts and district centers in Afghanistan। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਜਿਹੜੀ ਅਫਗਾਨ ਫੌਜ ਹੈ ਉਹ ਛੱਡ ਰਹੀ ਹੈ, ਹਥਿਆਰ ਸੁੱਟ ਰਹੀ ਹੈ, ਕੋਈ ਜੁਆਇਨ ਕਰ ਰਹੇ ਨੇ, ਕੁਛ ਜਿਹੜੇ ਨੇ ਨਾਲ ਦੇ ਉਹਦੇ 'ਚ ਜਾ ਰਹੇ ਨੇ ਜਿਹੜਾ ਤਾਜ਼ਿਕਸਤਾਨ ਦੇ ਵਿੱਚ। ਔਰ ਦੂਸਰੀ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਸੋਲਜਰਸ ਫਲੀ to Tajikistan after Taliban clashes. More than 1,000 Afghan soldiers have fled to neighboring Tajikistan after clashing with Taliban militants, or troops retreated over the border to save their own lives
ਅਕੋਰਡਿੰਗ ਟੂ ਅ ਸਟੇਟਮੈਂਟ ਬਾਈ ਤਾਜ਼ਿਕਸਤਾਨਸ ਬਾਰਡਰ ਗਾਰਡ। ਹੁਣ ਉਹ ਸਣੇ ਹਥਿਆਰਾਂ ਦੇ ਦੌੜ ਰਹੇ ਨੇ, ਤਾਜ਼ਿਕਸਤਾਨ 'ਚ ਵੜ ਰਹੇ ਨੇ, 1000 ਤੋਂ ਜ਼ਿਆਦਾ ਚਲੇ ਗਏ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਦਾ ਵਾਸਟ ਮੈਜੋਰਿਟੀ ਆਫ ਰਿਮੇਨਿੰਗ ਫੋਰਨ ਫੋਰਸਿਸ ਇਨ ਅਫਗਾਨਿਸਤਾਨ ਹੈਵ ਲੈਫਟ ਅਹੈਡ ਆਫ ਸੈਪਟੈਂਬਰ ਡੈਡਲਾਈਨ। ਉਹਨਾਂ ਨੇ ਡੈਡਲਾਈਨ ਤਾਂ ਸਤੰਬਰ ਦੀ ਦਿੱਤੀ ਸੀ, ਉੱਥੋਂ ਨਿਕਲ ਰਹੇ ਨੇ। ਔਰ ਇਹ ਜਿਹੜੀ ਹੈ, ਇਹ ਜਿਹੜਾ ਹੁਣ 1000 ਸੋਲਜਰ ਗਿਆ ਹੈ, ਉਹਨੂੰ ਇਹ ਕਹਿੰਦਾ ਰਿਟਰੀਟ is the third time Afghan soldiers have fled to Tajikistan over the past 3 days and the 5th case over the past fortnight. In total nearly 1600 soldiers have crossed the border। 15 ਦਿਨਾਂ ਦੇ ਵਿੱਚ ਪੰਜਵੀਂ ਵਾਰ ਸੋਲਜਰ ਦੌੜੇ ਨੇ ਔਰ ਇਹ ਤੀਸਰੀ ਵਾਰ ਹੈ ਪਿਛਲੇ 3 ਦਿਨਾਂ ਦੇ ਵਿੱਚ। ਔਰ ਇਹ ਜਿਹੜਾ ਉਹਨਾਂ ਨੇ ਰਾਤ ਨੂੰ ਤਾਜ਼ਿਕਸਤਾਨ ਨੈਸ਼ਨਲ ਸਿਕਿਉਰਿਟੀ ਕਮੇਟੀ ਨੇ ਉਹਨਾਂ ਨੂੰ ਆ ਲੈਣ ਦਿੱਤਾ ਹੈ। ਔਰ ਇਹ Badakhshan or Takhar provinces which border Tajikistan have seen a rapid Taliban advance. Taliban cut off all the roads and those people had nowhere to go but to cross the border, one senior Afghan official told Reuters। और नाल ही उन्होंने कहा कि army morale sinks as violence spreads, कि जो हिंसा वध रही है, जिहड़ी अफगान फौज है ਉਹਨਾਂ ਦਾ ਮੋਰਾਲ ਬਹੁਤ ਡਾਊਨ ਹੈ ਔਰ ਉਹ ਦਵਾ ਦਵ ਜਾਂ ਹਥਿਆਰਾਂ ਸਮੇਤ ਸਰੈਂਡਰ ਕਰ ਰਹੇ ਨੇ। ਤਾਲਿਬਾਨ ਕੋਈ ਬਲੱਡ ਸ਼ੈਡ ਵੀ ਬਹੁਤਾ ਨਹੀਂ ਹੋ ਰਿਹਾ, ਤਾਲਿਬਾਨ ਵੀ ਉਹਨਾਂ ਦੇ ਮਾਫੀਨਾਮੇ ਨੂੰ ਕਬੂਲ ਕਰਕੇ ਉਹਨਾਂ ਨੂੰ ਉਹ ਦੇ ਰਹੇ ਨੇ ਕਿ ਵੀ ਠੀਕ ਹੈ, ਤੂੰ ਹਥਿਆਰ ਰੱਖੋ ਔਰ ਜਾਓ, ਘਰਾਂ ਨੂੰ ਮਤ ਲੜੋ। ਕਿਉਂਕਿ ਉਹ ਵੀ ਇਹ ਸਮਝਦੇ ਨੇ ਕਿ ਵੀ ਇਸ ਸਟੇਜ ਦੇ ਉੱਤੇ ਜੇ ਕੋਈ ਵੀ ਜ਼ਿਆਦਾ ਬਲੱਡ ਸ਼ੈਡ ਹੁੰਦਾ ਤੇ ਫਿਰ ਅਮਰੀਕਾ 에ਅਰ ਸਟ੍ਰਾਈਕ ਵੀ ਕਰੇਗਾ ਔਰ ਉਹਨਾਂ ਨੂੰ ਪੈਸਾ ਵੀ ਚਾਹੀਦਾ। ਅਮਰੀਕਾ ਨੇ ਇਹ ਵੀ ਕਿਹਾ ਹੋਇਆ ਕਿ ਜੀ 2022 ਦੇ ਵਿੱਚ ਅਸੀਂ $3 ਬਿਲੀਅਨ ਅਫਗਾਨਿਸਤਾਨ ਦੀ ਡਿਵੈਲਪਮੈਂਟ ਲਈ ਦੇਵਾਂਗੇ। ਹੋਰਨਾਂ ਨੇ ਵੀ ਮਨੀ ਕਮਿਟ ਕੀਤੀ ਹੈ। ਸੋ ਉਹਨਾਂ ਨੂੰ ਇਹ ਲੱਗਦਾ ਹੈ ਵੀ, ਔਰ ਜਿਵੇਂ ਇਹ ਉਹ ਚਾਈਨੀਜ਼ ਪ੍ਰੋਵਰਬ ਵੀ ਹੈ ਕਿ ਬੈਸਟ ਜਿੱਤ ਉਹੀ ਹੁੰਦੀ ਹੈ ਜਿਹੜੀ ਬਿਨਾਂ ਖੂਨ ਡੋਲੇ ਹੋਏ, ਤੇ ਜੇ ਬਿਨਾਂ ਲੜਾਈ ਹੋਏ, ਖੂਨ ਡੋਲਣਾ ਤਾਂ ਬਾਅਦ ਦੀ ਗੱਲ, ਉਸ ਤੋਂ ਵੀ ਵਧੀਆ ਜਿੱਤ ਹੈ। ਪਰ ਇਸ ਸਾਰੇ ਦੇ ਚਲਦਿਆਂ ਜਿਹੜੀ ਇੱਕ ਫੀਅਰ ਫੈਕਟਰ ਹੈ, ਕਿਉਂਕਿ ਅਜੇ ਲੱਗਦਾ ਹੈ ਵੀ ਤਾਲਿਬਾਨ ਨੇ ਨਾਰਦਰਨ ਅਫਗਾਨਿਸਤਾਨ ਦੇ ਉੱਤੇ ਵੀ ਆਪਣੀ ਤਾਕ ਜਮਾ ਲਈ ਹੈ। ਪਰ ਜਿਉਂ-ਜਿਉਂ ਇਹ ਕਾਬਲ ਵੱਲ ਵਧਣਗੇ, ਬਦਗਾਮ ਵੱਲ ਆਉਣਗੇ, ਹੋਰ ਪਾਸਿਆਂ ਤੋਂ ਵੀ ਫਿਰ ਜਿਹੜਾ ਜਿੱਥੇ ਵੀ ਕਿਤੇ ਟੱਕਰ ਹੋਏਗੀ, ਖੂਨ ਖਰਾਬਾ ਹੋਏਗਾ, ਅਮਰੀਕਾ ਕੀ ਰੁਖ ਅਪਣਾਏਗਾ, ਚਾਈਨਾ ਕੀ ਅਪਣਾਏਗਾ, ਰਸ਼ੀਆ ਕੀ ਅਪਣਾਏਗਾ। ਔਰ ਪਾਕਿਸਤਾਨ ਇਹਨੂੰ ਬੜਾ ਕਲੋਜ਼ਲੀ ਦੇਖ ਰਿਹਾ, ਕਿਉਂਕਿ ਵਰਸਟ ਸਫਰਰ ਗੇਨਰ ਵੀ ਪਾਕਿਸਤਾਨ, ਫਿਰ ਜਿਹੜਾ ਗੇਨਰ ਹੁੰਦਾ ਤੇ ਸਫਰਰ ਵੀ ਉਹੀ ਵਰਸਟ ਹੁੰਦਾ। ਸੋ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਦੁਆ ਕਰ ਸਕਦੇ ਹਾਂ। ਅਫਗਾਨਿਸਤਾਨ ਦੇ ਲੋਕਾਂ ਦੀਆਂ ਜ਼ਿੰਦਗੀਆਂ ਵੀ ਉਨੀਆਂ ਹੀ ਕੀਮਤੀ ਨੇ ਜਿੰਨੀਆਂ ਅਮਰੀਕੀ ਜ਼ਿੰਦਗੀਆਂ ਨੇ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਹਰ ਇਨਸਾਨ ਦੀ ਜ਼ਿੰਦਗੀ ਹੈ। ਸੋ ਕਿਸੇ ਵੀ ਕਿਸਮ ਦਾ ਬਲੱਡ ਸ਼ੈਡ ਜਿਹੜਾ ਉਹ ਅਲਟੀਮੇਟਲੀ ਆਲਰੇਡੀ ਉਹ ਇੰਨਾ ਸਫਰ ਕਰ ਚੁੱਕੇ ਨੇ ਲੋਕ ਅਫਗਾਨਿਸਤਾਨ ਦੇ ਪਿਛਲੇ 4-5 ਦਹਾਕਿਆਂ ਦੇ ਵਿੱਚ ਕਿ ਨਾਓ ਦੇ ਡਿਜ਼ਰਵ ਏ ਪੀਸ ਟਾਈਮ ਔਰ ਪ੍ਰੋਸਪੈਰਿਟੀ। ਬਾਕੀ ਰੱਬ ਦੇ ਹੱਥ ਵਸ ਹੈ ਕਿ ਕੀ ਡਾਇਰੈਕਸ਼ਨ 'ਚ ਗੱਲ ਜਾਏ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।